ਨੀਵਾਂ ਹੋ ਕੇ ਲੋਕਾਂ ਦੇ ਪੈਰਾਂ ਹੇਠ ਆ ਕੇ ਮਧੋਲੇ ਹੋਏ ਕਤੂਰੇ ਨੂੰ ਭਗਤ ਆਖਿਆ, ਹੁਣ ਆਇਆ ਈ ਉਹ ਵੇਲਾ ਜਿਹਦੀ ਮੈਨੂੰ ਉਡੀਕ ਸੀ। ਚੱਲ ਉਹ ਡੱਬ ਖੜੱਬਿਆ। ਭਗਤ ਅੱਗੇ ਤੇ ਡਿੱਗਦਾ ਢਹਿੰਦਾ ਕਤੂਰਾ ਪਿੱਛੇ। ਮੇਰੀ ਤੇ ਕਤੂਰੀ ਮੱਤ ਏ, ਪਰ ਮੇਰੇ ਮਾਲਕ ਦੀ ਮੱਤ ਨੂੰ ਕੀ ਹੋ ਗਿਆ ਏ? ਮਾਰੀ ਗਈ ਏ? ਇਹ ਫਿਰ ਬਰੈਡ ਦੇ ਹਾਲ ਵੱਲ ਪਰਤ ਪਿਆ ਏ, ਜਿੱਥੋਂ ਮਾਰੋ ਮਾਰ ਕਰਦੇ ਅਸੀਂ ਸਟੇਸ਼ਨ 'ਤੇ ਅਪੜੇ ਸਾਂ। ਜੇ ਪਰਤਣਾ ਹੀ ਸੀ ਤੇ ਇੱਥੇ ਆਉਣ ਦੀ ਕੀ ਲੋੜ ਸੀ? ਉਹ ਆਪਣੇ ਮਾਲਕ ਨੂੰ ਪੁੱਛਣਾ ਚਾਹੁੰਦਾ ਸੀ, ਪਰ ਪੁੱਛਦਾ ਤੇ ਤਾਂ ਜੇ ਉਹ ਕਿਧਰੇ ਖਲੋਂਦਾ। ਉਹ ਤੇ ਇੰਜ ਕਾਹਲੀ ਟੁਰੀ ਜਾਂਦਾ ਸੀ ਜਿਵੇਂ ਉਹਦੀ ਜਾਨ ਤੇ ਬਣੀ ਹੋਈ ਏ ਤੇ ਉਹ ਕਿਸੇ ਦੀ ਜਾਨ ਲੈਣ ਜਾ ਰਿਹਾ ਏ। ਅਖੀਰ ਉਹ ਦੋਵੇਂ ਫਿਰ ਉੱਥੇ ਹੀ ਅਪੜ ਗਏ ਜਿੱਥੋਂ ਟੁਰੇ ਸਨ। DAV ਕਾਲਜ ਤੇ ਉਹਦੇ ਸਾਹਵੇਂ ਪੁਲਿਸ ਲਾਈਨ ਦੀਆਂ ਬਾਰਕਾਂ। ਤਦ ਭਗਤ ਨੇ ਇਹਨਾਂ ਦੋਵਾਂ ਇਮਾਰਤਾਂ ਵੱਲ ਵੇਖਿਆ ਵੀ ਨਹੀਂ ਸੀ। ਹੁਣ ਚੰਗੀ ਤਰ੍ਹਾਂ ਵੇਖਣ ਆਇਆ ਸੀ। ਕਿਉਂ ਜੇ ਕੋਟ ਬਰੈਡਲੇ ਹਾਲ ਤੇ ਲਾਹੌਰ ਸਟੇਸ਼ਨ, DAV ਕਾਲਜ ਤੇ ਪੁਲਿਸ ਲਾਈਨ ਉਹਦੀ ਹਯਾਤੀ ਦੇ ਮਾਲਾ ਵਿੱਚ ਵਾਰੀ ਪਰੋਏ ਹੋਏ ਸਨ। DAV ਕਾਲਜ ਦੇ ਮੁਹਾਂਦਰੇ ਵਿੱਚ ਪਿਛਲੇ 100 ਵਰ੍ਹਿਆਂ ਵਿੱਚ ਉੱਕਾ ਕੋਈ ਅਦਲ ਬਦਲ ਨਹੀਂ ਸੀ ਹੋਈ। ਬਸ ਇੱਕ ਨਿੱਕਾ ਜਿਹਾ ਫਰਕ ਪਿਆ ਸੀ। ਉਹਦੇ ਮੰਦਰ ਮੱਥੇ ਉੱਤੇ ਇਸਲਾਮੀਆ ਕਾਲਜ ਸਿਵਲ ਲਾਈਨਜ਼ ਲਿਖਿਆ ਹੋਇਆ ਸੀ। ਉਹਨੂੰ ਹਿੰਦੂਓਂ ਮੁਸਲਮਾਨ ਕਰ ਲਿਆ ਗਿਆ ਸੀ, ਪਰ ਇਹ ਨਾਂ ਉਹਦੇ ਮੰਦਰ ਰੂਪ ਨਾਲ ਲੱਗਾ ਨਹੀਂ ਸੀ ਖਾਂਦਾ। ਜਿਵੇਂ ਕਿਸੇ ਹਿੰਦੂ ਰਿਸ਼ੀ ਦੇ ਮੱਥੇ ਤੋਂ ਤਿਲਕ ਪੂੰਝ ਕੇ ਉਹਦੇ ਨਮਾਜ਼ ਪੜ੍ਹਨ ਵਾਲਾ ਮਿਹਰਾਬ ਦਾ ਨਿਸ਼ਾਨ ਮੜ੍ਹ ਦਿਓ ਤੇ ਉਹ ਹਰੇ ਰਾਮ ਜਪਦਾ ਯਾ ਅੱਲਾ ਤੇ ਨਹੀਂ ਕਰਨ ਲੱਗ ਪਏਗਾ। ਨਾਂ ਬਦਲਣ ਨਾਲ ਮੁਹਾਂਦਰੇ ਤੇ ਨਹੀਂ ਬਦਲ ਸਕਦੇ। ਭਗਤ ਨੂੰ ਇਸ ਕਾਲਜ ਦੇ ਅੰਦਰ ਜਾਣ ਦੀ ਕੋਈ ਲੋੜ ਨਹੀਂ ਸੀ। ਵਾਰਦਾਤ ਕਰਨ ਤੋਂ ਪਹਿਲਾਂ ਚੋਰੀ ਛੁਪੇ ਉਹਨੇ ਆਪਣੇ ਸੰਗੀਆਂ ਨਾਲ ਇਹਦੀ ਬਿਲਡਿੰਗ ਦੇ ਚੱਪੇ ਨੂੰ ਆਪਣੇ ਮਨ ਵਿੱਚ ਉਲੀਕ ਲਿਆ ਸੀ। ਨਕਸ਼ਾ ਬਣਾ ਲਿਆ ਸੀ। ਇਹਦੇ ਵਿੱਚ ਵੜਨ ਵਾਲੇ ਕਿਹੜੇ ਰਾਹ ਨੇ, ਕਲਾਸਰੂਮ ਕਿੱਥੇ ਨੇ ਤੇ ਅਸੈਂਬਲੀ ਹਾਲ ਕਿਹੜੇ ਪਾਸੇ ਏ, ਪ੍ਰਿੰਸੀਪਲ ਦਾ ਦਫ਼ਤਰ ਕਿਹੜੀ ਕੋਠੇ। ਵਾਰਦਾਤ ਕਰਦਿਆਂ ਜੇ ਉਹ ਪੁਲਿਸ ਦੇ ਘੇਰੇ ਵਿੱਚ ਆ ਗਏ ਤੇ ਉਹਨਾਂ ਕਿੰਜ ਨੱਸਣਾ ਏ, ਕਿਹੜੀ ਬਾਰੀ ਤੋਂ ਛਾਲ ਮਾਰਨੀ ਏ ਤੇ ਕਾਲਜ ਦੇ ਪਿਛਲੇ ਪਾਸੇ ਜਿਹੜੇ ਰਾਹ ਨੇ ਉੱਥੋਂ ਕਿੰਜ ਭੱਜ ਵਗਣਾ ਏ। ਉਹਨੇ ਪੂਰਾ ਨਕਸ਼ਾ ਬਣਾ ਲਿਆ ਤੇ ਯਾਦ ਕਰ ਲਿਆ। ਉਹਨੂੰ ਹੁਣ ਵੀ ਚੰਗੀ ਤਰ੍ਹਾਂ ਯਾਦ ਸੀ ਪਈ ਸੂਹੇ ਪੱਥਰਾਂ ਨਾਲ ਉਸਾਰੀ ਹੋਈ ਇਸ ਮੰਦਰ ਦੀ ਸ਼ਕਲ ਵਾਲੀ ਬਿਲਡਿੰਗ ਵਿਚਕਾਰ ਇੱਕ ਬਗੀਚਾ ਹੁੰਦਾ ਸੀ। ਉੱਤੇ ਸੰਗਮਰਮਰ ਦਾ ਬਣਿਆ ਹੋਇਆ ਇੱਕ ਯਾਦਗਾਰੀ ਨਲਕਾ ਲੱਗਾ ਹੋਇਆ ਸੀ ਤੇ ਇੱਕ ਤਖ਼ਤੀ ਉੱਤੇ ਲਿਖਿਆ ਹੋਇਆ ਸੀ, ਇਨ ਬਿਲਵਡ ਮੈਮਰੀ ਆਫ ਈਸ਼ਵਰ ਦਾਸ ਮਹਿਰਾ PA। ਇਸ ਕਾਲਜ ਅੰਦਰ 3 ਤਵਾਰੀਖੀ ਸਮਾਧੀਆਂ ਦੇ ਗੁੰਬਦ ਵੀ ਸਨ। ਸਮਾਧੀ ਰਾਜ ਕੌਰ, ਮਹਾਰਾਜਾ ਰਣਜੀਤ ਸਿੰਘ ਦੀ ਦੂਜੀ ਘਰਵਾਲੀ ਤੇ ਖੜਕ ਸਿੰਘ ਦੀ ਮਾਂ, ਜਿਹਨੂੰ ਮਹਾਰਾਜਾ ਲਾਡ ਨਾਲ ਨਕਾਇਣ ਕੌਰ ਆਖਦਾ ਸੀ, ਕਿਉਂ ਜੇ ਉਹ ਪੱਤੋਕੀ ਦੇ ਨਕਈ ਸਰਦਾਰਾਂ ਦੀ ਧੀ ਸੀ। ਸਮਾਧੀ ਚੰਦਰ ਕੌਰ, ਮਹਾਰਾਜਾ ਖੜਕ ਸਿੰਘ ਦੀ ਘਰਵਾਲੀ ਤੇ ਨੌ ਨਿਹਾਲ ਸਿੰਘ ਦੀ ਭੈੜੇ ਭਾਗਾਂ ਵਾਲੀ ਮਾਂ। ਤੀਜੀ ਸਮਾਧੀ ਨੌ ਨਿਹਾਲ ਸਿੰਘ ਦੀ ਘਰਵਾਲੀ ਸਾਹਿਬ ਕੌਰ ਦੀ ਸੀ। ਜੇ ਭੀੜ ਪੈ ਗਈ ਤੇ ਭਗਤ ਤੇ ਉਹਦੇ ਸੰਗੀ ਸਾਥੀ ਇਹਨਾਂ ਸਮਾਧੀਆਂ ਅੰਦਰ ਲੁਕ ਸਕਦੇ ਸਨ। ਕਾਲਜ ਦੇ ਸਾਹਵੀਂ ਸੜਕ ਪਾਰ ਪੁਲਿਸ ਲਾਈਨ ਦੀ ਪੀਲੀ ਇਮਾਰਤ ਸੀ, ਜਿਹੜੀ ਉਹਨਾਂ ਜ਼ਮਾਨਿਆਂ ਵਿੱਚ ਨਵੀਂ ਨਕੋਰ ਹੁੰਦੀ ਸੀ, ਪਰ ਹੁਣ ਉਹਦਾ ਰੰਗ ਰੂਪ ਫਿੱਕਾ ਪੈ ਗਿਆ ਸੀ। ਫਾਟਕ ਵੀ ਉਹ ਅੰਦਰ ਬਾਹਰ ਜਾਂਦਾ ਤੇ ਪੁਲਸੀਏ ਵੀ ਉਂਝ ਦੇ, ਰਿਸ਼ਵਤਾਂ ਨਾਲ ਪਲੇ ਹੋਏ ਤੇ ਅੱਖਾਂ ਵਿੱਚ ਉਹ ਜ਼ੁਲਮ ਦੇ ਚੰਗਿਆੜੇ। ਇਹ ਨਹੀਂ ਸਨ ਬਦਲੇ। ਕਤੂਰਾ ਬੜੇ ਚਿਰ ਦਾ ਇੱਕੋ ਥਾਂ ਖਲੋਤਾ ਅੱਕ ਗਿਆ। ਭਗਤ ਸਿੰਘ ਵੀ ਉਂਝੇ ਖਲੋਤਾ ਹੋਇਆ ਸੀ, ਜਿਵੇਂ ਉਹਦੇ ਉੱਤੇ ਕਿਸੇ ਨੇ ਮੰਤਰ ਫੂਕ ਦਿੱਤਾ ਹੋਵੇ। ਕਦੀ ਕਾਲਜ ਵੱਲ ਤੇ ਕਦੀ ਪੁਲਿਸ ਲਾਈਨ ਵੱਲ ਬਿੱਟ ਤੱਕੀ ਜਾਂਦਾ ਸੀ। ਇਹ ਕਿਧਰੇ ਪੱਥਰ ਤੇ ਨਹੀਂ ਹੋ ਗਿਆ, ਕਤੂਰੇ ਸੋਚਿਆ। ਉਹਨੇ ਆਪਣਾ ਪੂਰਾ ਢਿੱਲ ਲਾ ਕੇ ਇੱਕ ਵਾਹ ਕੀਤਾ, ਪਈ ਪਗੜੀ ਸੰਭਾਲ ਓਏ ਜੱਟਾ। ਭਗਤ ਤ੍ਰਭਕਿਆ ਤੇ ਉਹ ਸੁਫਨੇ ਤੋਂ ਬਾਹਰ ਆ ਗਿਆ। ਉਹ ਕਤੂਰੇ ਕੋਲ ਬਹਿ ਗਿਆ, ਉਹਦੇ ਸਿਰ ਤੇ ਪਿਆਰ ਦਿੱਤਾ ਤੇ ਪਹਿਲੀ ਵਾਰੀ ਆਪਣੇ ਗਲ ਨਾਲ ਕੱਸ ਕੇ ਬੰਨ੍ਹੇ ਹੋਏ ਕਲੂਬੰਦ ਨੂੰ ਢਿੱਲਾ ਕਰਕੇ ਲਾਹ ਦਿੱਤਾ। ਦੇਖ ਕਤੂਰਿਆ ਵੇਖ, ਮੇਰੇ ਗਲ ਦੇ ਗਿਰਦ ਵੀ ਸੂਹੇ ਰੰਗ ਦੀ ਇੱਕ ਲਾਸ ਏ, ਜਿਹਨੂੰ ਮੈਂ ਲੋਕਾਂ ਤੋਂ ਲੁਕਾਈ ਫਿਰਦਾ ਸਾਂ। ਇਹ ਮੇਰਾ ਸ਼ਿੰਗਾਰ ਈ, ਇਹ ਕੈਂਠਾ ਈ, ਜਿਹਦੇ ਤੇ ਮੈਨੂੰ ਬੜਾ ਮਾਣ ਏ।
ਇਹ ਉਸ ਪੀੜੇ ਸਨ ਤੇ ਰੱਸੇ ਦੀ ਲਾਸ਼ ਏ ਜਿਹਦੇ ਨਾਲ ਮੈਨੂੰ ਫਾਹੇ ਲਾਇਆ ਗਿਆ ਸੀ। ਕਿਉਂ ਲਾਇਆ ਗਿਆ ਸੀ? ਇਹ ਰਾਮ ਕਹਾਣੀ ਇੱਥੋਂ ਇਸ ਕਾਲਜ ਤੇ ਪੁਲਿਸ ਲਾਈਨ ਤੋਂ ਸ਼ੁਰੂ ਹੋਈ ਸੀ। ਇੱਥੇ ਮੈਂ ਇਨਕਲਾਬ ਦੀ ਪੀਂਘ ਦਾ ਪਹਿਲਾ ਝੂਟਾ ਲਿਆ ਸੀ, ਜਿਹੜੀ ਅਖੀਰ ਮੈਨੂੰ ਫਾਂਸੀ ਦੇ ਤਖ਼ਤ 'ਤੇ ਲੈ ਗਈ। ਇਸ ਥਾਂ ਮੈਂ ਮੌਤ ਦੀਆਂ ਝਾਂਜਰਾਂ ਪਾਈਆਂ ਤੇ ਮੇਲੇ ਵਿੱਚ ਧਮਾਲ ਪਈ। ਸੁਣ ਕਤੂਰਿਆ ਸੁਣ। ਕਤੂਰੇ ਨੇ ਇੱਕ ਵਫ ਕਰਕੇ ਪੂਛਲ ਜ਼ੋਰ ਤੇ ਮਾਰ ਕੇ ਧੂੜ ਉਡਾਈ। ਕਤੂਰੇ ਨੇ ਇੱਕ ਵਫ ਕਰਕੇ ਪੂਛਲ ਜ਼ਮੀਨ ਤੇ ਮਾਰ ਕੇ ਧੂੜ ਉਡਾਈ, ਜਿਵੇਂ ਆਖਦਾ ਹੋਵੇ, ਸੁਣਾ ਭਗਤਾ ਸੁਣਾ ਇਸ ਮੇਲੇ ਦੀ ਰਾਮ ਕਹਾਣੀ। ਮੇਰੇ ਨਿੱਕੇ ਨਿੱਕੇ ਕੰਨਾਂ ਵਿੱਚ ਉਹਦੇ ਢੋਲ ਵੱਜਣ ਲੱਗ ਪਏ ਨੇ। ਸੁਣਾ ਭਗਤਾ ਸੁਣਾ।